ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮਾਂਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਦੂਜਾ ਪੱਖ ਦੇ ਵਿੱਚ। ਤੇ ਗੱਲਾਂ ਬਾਤਾਂ ਲਈ ਸਾਡੇ ਨਾਲ ਜੁੜ ਚੁੱਕੇ ਨੇ ਮਿੰਟੂ ਬਰਾੜ, ਸੀਨੀਅਰ ਜਰਨਲਿਸਟ, ਜੋ ਕਿ ਇਸ ਸਮੇਂ ਐਡੀਲੇਡ ਮੌਜੂਦ ਨੇ। ਆਓ ਕਰਦੇ ਹਾਂ ਜੀ ਸਵਾਗਤ। ਮਿੰਟੂ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਹਰਜਨ ਜੀ ਤੇ ਸਾਰੇ ਹੀ ਇੰਡੋਜ਼ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ। ਜੀ ਬਰਾੜ ਸਾਹਿਬ, ਲਖੀਮਪੁਰ ਖੀਰੀ ਦੀ ਘਟਨਾ ਨੇ ਸਾਰਿਆਂ ਦੇ ਹਿਰਦੇ ਬਲੂੰਦਰੇ ਨੇ। ਕਿਸ ਤਰ੍ਹਾਂ ਨੌਜਵਾਨ ਸਾਡੇ ਸੰਘਰਸ਼ੀ ਯੋਧੇ ਜਿਹੜੇ ਬਹੁਤ ਹੀ ਸ਼ਾਂਤੀਪੂਰਵਕ ਢੰਗ ਨਾਲ ਉੱਥੇ ਡਟੇ ਹੋਏ ਸਨ, ਤੇ ਕਿਸ ਤਰ੍ਹਾਂ ਭਾਜਪਾ ਆਗੂਆਂ ਵੱਲੋਂ ਕਾਰਾਂ ਚੜਾ ਦਿੱਤੀਆਂ ਗਈਆਂ ਜੀ, ਬੀਜੇਪੀ ਆਗੂਆਂ ਵੱਲੋਂ ਉਹਨਾਂ ਦੇ ਉੱਤੇ। ਸੋ ਬਹੁਤ ਹੀ ਮੰਦਭਾਗੀ ਘਟਨਾ ਹੈ। ਚਾਰੇ ਪਾਸੇ ਨਿੰਦਾ ਕੀਤੀ ਜਾ ਰਹੀ ਹੈ, ਜਿੱਥੇ ਵੀ ਕੋਨੇ-ਕੋਨੇ 'ਚ ਕਿਸਾਨ ਪਰਿਵਾਰ, ਧੀ ਪੁੱਤ ਵੱਸਦੇ ਨੇ ਜੀ। ਸੋ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ ਹੈ ਜੀ। ਕੀ ਕਹਿਣਾ ਤੁਹਾਡਾ? ਇਹਨੂੰ ਬੁਖਲਾਹਟ ਕਿਹਾ ਜਾਂਦਾ ਜੀ। ਹੁਣ ਬੁਖਲਾਹਟ ਹੋ ਗਈ ਆ। ਜਿਹੜਾ ਕਿਸਾਨ ਅੰਦੋਲਨ ਦਾ ਉਹਨਾਂ ਨੇ ਹਰ ਆਪਦਾ ਜਿਹੜਾ ਹੀਲਾ ਵਰਤ ਕੇ ਦੇਖ ਲਿਆ, ਉਹਦੇ ਚ ਉਹਨਾਂ ਤੋਂ ਸੂਤ ਨਹੀਂ ਆਇਆ ਤੇ ਹੁਣ ਬੁਖਲਾਹਟ ਚ ਆਇਆ ਹੀ ਬੰਦਾ ਇਹ ਕੁਝ ਕਰਦਾ ਹੁੰਦਾ। ਦੂਜਾ, ਇਹ ਦੋ ਤਿੰਨ ਨਿਸ਼ਾਨੀਆਂ ਹੁੰਦੀਆਂ ਜੀ ਆ ਲੜਾਈ ਦੀਆਂ ਨਾ। ਜਦੋਂ ਕੋਈ ਲੜਾਈ ਚੱਲਦੀ ਆ ਤੇ ਲੜਾਈ ਦੇ ਵਿੱਚ ਹਮੇਸ਼ਾ ਉਹ ਧਿਰ ਜਿੱਤਦੀ ਆ ਜਿਹੜੀ ਸਬਰ ਸੰਤੋਖ ਬਣਾਈ ਰੱਖਦੀ ਆ ਤੇ ਸਮੇਂ ਸਿਰ ਜਿਹੜਾ ਵਾਜਬ ਹਥਿਆਰ ਵਰਤਦੀ ਆ। ਪਰ ਜਦੋਂ ਲੜਾਈ ਦੇ ਵਿੱਚ ਇੱਕ ਧਿਰ ਮਾੜੀ ਰਹਿ ਜਾਂਦੀ ਆ, ਫਿਰ ਉਹ ਕੀ ਕਰਦੀ ਆ, ਉਹ ਬੁਖਲਾਹਟ ਚ ਆ ਜਾਂਦੀ ਆ। ਬੁਖਲਾਹਟ ਚ ਆ ਕੇ ਫਿਰ ਉਹ ਟੇਢੇ ਵਿੰਗੇ ਕਾਰਜ ਕਰਨ ਲੱਗ ਜਾਂਦੀ ਆ ਤੇ ਜਿਆਦੇ ਕ੍ਰੋਧ ਚ ਆ ਕੇ ਤੇ ਉਹਦਾ ਦਿਮਾਗ ਆ ਜਿਹੜਾ ਉਹ ਕੰਮ ਨਹੀਂ ਕਰਦਾ। ਹੁਣ ਇੱਕ ਦੋ ਚੀਜ਼ਾਂ ਹੁੰਦੀਆਂ ਇਹਦੇ ਚ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਇਹਦੇ ਚ ਜਿਹੜਾ ਫਰੰਟ ਲਾਈਨ ਦੇ ਲੀਡਰ ਆ ਉਹ ਹੋਰ ਢੰਗ ਨਾਲ ਜਿਹੜੀ ਇੱਕ ਗਾਈਡਲਾਈਨ ਦੇ ਰਹੇ ਆ, ਪਰ ਦੂਜੇ ਪਾਸੇ ਉਦੋਂ ਸੈਕੰਡ ਲਾਈਨ ਆ ਹੋਰ ਢੰਗ ਨਾਲ ਅੱਗੇ ਗਾਈਡਲਾਈਨ ਦੇ ਰਹੀ ਆ। ਤੇ ਜਿਹੜੇ ਤੀਜੇ ਆ ਮੇਰੇ ਵਰਗੇ ਜਿਹੜੇ ਆਪਦੇ ਆਪ ਨੂੰ ਵਰਕਰ ਕਹਾਉਂਦੇ ਆ, ਉਹ ਉਹਨੂੰ ਹੋਰ ਢੰਗ ਨਾਲ ਇੰਪਲੀਮੈਂਟ ਕਰ ਰਹੇ ਆ। ਸੋ ਇਹ ਚੀਜ਼ਾਂ ਪਹਿਲਾਂ ਕਿਸਾਨ ਅੰਦੋਲਨ 'ਚ ਵੀ ਆਈਆਂ। ਉਦੋਂ ਜੇ ਅਸੀਂ ਇਹ ਗੱਲਾਂ ਕਹੀਆਂ ਵੀ ਭਾਈ ਸ਼ਾਂਤੀ ਬਣਾਈ ਰੱਖੋ, ਸ਼ਾਂਤੀ ਬਣਾਈ ਰੱਖੋ, ਤੇ ਕੁਝ ਕੁ ਲੋਕਾਂ ਨੇ ਗਰਮ ਖਿਆਲ ਲਿਆ ਕੇ ਤੇ ਉਹਨੂੰ ਤਾਰਪੀੜੋ ਕਰਨ ਦੀ ਕੋਸ਼ਿਸ਼ ਕੀਤੀ। ਤੇ ਉਦੋਂ ਕਲੀਅਰ ਕੱਟ ਸੀ, ਹਰ ਇੱਕ ਮੀਡੀਆ ਦੇ ਵਿੱਚ ਇਹ ਆਵਾਜ਼ ਉੱਠੀ ਵੀ ਇਹ ਨਾ ਸਰਕਾਰ ਦੀ ਮਦਦ ਕਰ ਰਹੇ ਹੋ। ਜੇ ਤੁਸੀਂ ਬੁਖਲਾਹਟ ਜਾ ਕੇ ਕੋਈ ਗਲਤ ਸਟੈਪ ਚੱਕਦੇ ਹੋ ਤਾਂ ਸਰਕਾਰ ਦੀ ਮਦਦ ਆ। ਹੁਣ ਉਹੀ ਚੀਜ਼ ਹੁਣ ਹੋਈ ਆ। ਇੱਕ ਪਾਸੇ ਮੋਦੀ ਅਮਿਤ ਸ਼ਾਹ ਲੁਹਾਵਣੇ ਨਿੱਕੇ ਨਿੱਕੇ ਚੀਜ਼ਾਂ ਕਿਸਾਨਾਂ ਲਈ ਛੱਡ ਰਹੇ ਆ, ਤੀਰ ਛੱਡ ਰਹੇ ਆ ਵੀ ਕਿਵੇਂ ਨਾ ਕਿਵੇਂ ਅਸੀਂ ਕਿਸਾਨਾਂ ਦਾ ਜਿਹੜਾ ਉਹਨੂੰ ਭੰਗ ਕਰੀਏ। ਪਰ ਫਿਰ ਜਦੋਂ ਉਹ ਬੁਖਲਾਹਟ ਚ ਆ ਗਏ ਤੇ ਬੇਈਮਾਨ ਸ਼ਬਦ ਵਰਤ ਗਏ ਕਿਸਾਨਾਂ ਲਈ। ਉਦੋਂ ਅਗਲੀ ਲੀਡਰ ਲਾਈਨ ਦੇ ਲੀਡਰ ਆ ਜਿਹੜੇ ਖੱਟਰ ਵਰਗੇ, ਉਹਨਾਂ ਨੇ ਤਾਂ ਦੇਖੋ ਸਿੱਕੀ ਟੰਗਤੀ। ਹੁਣ ਜਿਹੜੀ ਅੱਗੇ ਥੋੜੀ ਬਹੁਤ ਇੱਕ ਸ਼ਰਮ ਹਿਆ ਸੀ, ਇੱਕ ਕਹਿੰਦੇ ਹੁੰਦੇ ਸੀ ਰਾਜਨੀਤੀ ਕਰਨ ਦਾ ਵੀ ਇੱਕ ਕਹਿੰਦੇ ਹੁੰਦੇ ਸੀ ਧਰਮ ਹੁੰਦਾ ਸੀ, ਤੇ ਉਦੋਂ ਧਰਮ ਨੂੰ ਉਲੰਘਿਆ ਨਹੀਂ ਜਾਂਦਾ ਸੀਗਾ। ਤੁਸੀਂ ਜੇ ਇਤਿਹਾਸ ਦੇਖਦੇ ਹੋ, ਭਾਵੇਂ ਉਹ ਇਤਿਹਾਸ ਆ ਤਾਂ ਇਤਿਹਾਸ ਦੇ ਵਿੱਚ ਯੁਧਿਸ਼ਟਰ ਦੇ ਉਪਦੇਸ਼ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਤੁਹਾਨੂੰ ਚੀਜ਼ਾਂ ਮਿਲ ਜਾਣਗੀਆਂ ਜਿੱਥੇ ਉਹਨੂੰ ਧਰਮ ਦੀ ਉਲੰਘਣਾ ਨਹੀਂ ਕੀਤੀ ਗਈ ਸੀ। ਤੇ ਇੱਥੇ ਹੁਣ ਧਰਮ ਤਾਂ ਕਿਹੜੀ ਰਾਜਨੀਤੀ ਰਹਿ ਗਈ। ਹੁਣ ਤਾਂ ਦੇਖੋ ਇੱਕ ਸੰਵਿਧਾਨਿਕ ਅਹੁਦੇ ਤੇ ਬੈਠਾ ਬੰਦਾ ਜਿਹਨੇ ਸੰਵਿਧਾਨ ਦੀ ਸਹੁੰ ਖਾਧੀ ਹੋਈ ਆ, ਤੇ ਉਹ ਸੰਵਿਧਾਨ ਦੇ ਅਗੇਂਸਟ ਇਹ ਕਹਿ ਰਿਹਾ ਵੀ ਭਾਈ ਜੈਸੇ ਕੋ ਤੈਸਾ, ਤੇ ਲਾਠੀਆਂ ਚੱਕੋ ਤੇ ਲਾਠੀਆਂ ਨਾਲ ਇਹਨਾਂ ਦੇ ਸਿਰ ਪਾੜੋ। ਇੱਕ ਸੰਵਿਧਾਨਿਕ ਬੰਦਾ ਜਦੋਂ ਇਹ ਜਿਹੀਆਂ ਗੱਲਾਂ ਕਰੇ ਉਦੋਂ ਉਹ ਬੁਖਲਾਹਟ ਹੁੰਦੀ ਆ। ਸੋ ਹੁਣ ਲੋੜ ਆ ਸਾਡੇ ਬੰਦਿਆਂ ਨੂੰ ਥੋੜਾ ਜਿਹਾ ਹੋਰ ਸਬਰ ਬਣਾ ਕੇ ਰੱਖਣ ਦੀ। ਤੇ ਇਹ ਘਟਨਾ ਬਹੁਤ ਜ਼ਿਆਦਾ ਮੰਦਭਾਗੀ ਆ। ਜਿਨ੍ਹਾਂ ਦੇ ਪਰਿਵਾਰ ਦੇ ਜੀ ਚਲੇ ਗਏ ਉਹਨਾਂ ਤੋਂ ਪੁੱਛੋ ਵੀ ਉਹਨਾਂ ਨਾਲ ਕੀ ਬੀਤੀ ਆ। ਪਰ ਇਹ ਉਹੀ ਫੇਰ ਦੁਹਰਾਈ ਗਈ ਹੈ ਜੀ। ਜਿਵੇਂ ਬਰਗਾੜੀ ਦੇ ਵਿੱਚ ਸ਼ਾਂਤੀਪੂਰਵਕ ਬੈਠੇ ਸੀ ਤੇ ਉਹਨਾਂ ਨੂੰ ਇਦਾਂ ਕੀਤਾ ਗਿਆ, ਤੇ ਹੁਣ ਜਾ ਕੇ ਲਖਮੀਰਪੁਰ ਦੇ ਵਿੱਚ ਫੇਰ ਉਹੀ ਗੱਲ ਹੋਈ ਆ ਵੀ ਕਿਸਾਨ ਆਪਦੇ ਆਰਾਮ ਨਾਲ ਖੜੇ ਆ, ਪਿੱਛੋਂ ਆ ਕੇ ਤੁਸੀਂ ਜੀਪ ਚੜਾਉਣੇ ਹੋ। ਤਾਂ ਇਹ ਜਿਹੜੇ ਇੱਕ ਵਿਗੜੇ ਹੋਏ ਜਿਹੜੇ ਇਹਨਾਂ ਦੇ ਹੁੰਦੇ ਆ, ਜਿਹੜੇ ਆਪਦੇ ਆਪ ਨੂੰ ਸ਼ਹਿਜ਼ਾਦੇ ਕਹਾਉਂਦੇ ਆ, ਇਹ ਉਹਨਾਂ ਵੱਲੋਂ ਕਰਵਾਇਆ ਗਿਆ ਕਾਰਨਾਮਾ ਸੀ। ਪਰ ਉਹ ਇਕੱਲੇ ਨਹੀਂ ਕਰ ਸਕਦੇ ਸੀ। ਜੇ ਉਹ ਇਕੱਲੇ ਕਰ ਸਕਦੇ ਹੁੰਦੇ ਕਿੱਦੇ ਦੇ ਕਰ ਦਿੰਦੇ। ਉਹਨਾਂ ਨੂੰ ਬੈਕ ਐਂਡ ਤੇ ਹੱਲਾਸ਼ੇਰੀ ਸੀ ਵੀ ਚਲੋ ਇੱਕ ਅੱਧਾ ਇਹਨਾਂ ਨੂੰ ਮਾੜਾ ਜਿਹਾ ਭਜਾਓ ਤੇ ਸ਼ਾਇਦ ਭੱਜ ਜਾਣ। ਪਰ ਇਹਨਾਂ ਨੂੰ ਐ ਨਹੀਂ ਪਤਾ ਵੀ ਕਿਸਾਨ ਕਿਹੜੀ ਮਿੱਟੀ ਦਾ ਬਣਿਆ ਹੁੰਦਾ। ਕਿਸਾਨ ਇੱਕ ਤਾਂ ਬੰਦਾ ਹੁੰਦਾ ਨਾ, ਕਹਿੰਦੇ ਵੀ ਮਿੱਟੀ ਦਾ ਬਣ ਗਿਆ, ਇੱਕ ਵਾਰੀ ਬਣ ਗਿਆ ਮਿੱਟੀ ਦਾ ਤੇ ਉਦੋਂ ਬਾਅਦ ਉਹਨੂੰ ਬਾਜ਼ਾਰ 'ਚ ਲਿਆ ਕੇ ਵੇਚ ਕੇ ਤੇ ਸ਼ਹਿਰੀ ਹੋ ਗਿਆ। ਕਿਸਾਨ ਨੇ ਤਾਂ ਹਰ ਰੋਜ਼ ਮਰਨਾ ਤੇ ਹਰ ਰੋਜ਼ ਮਿੱਟੀ 'ਚੋਂ ਜੰਮਣਾ। ਸੋ ਉਸ ਬੰਦੇ ਨੂੰ ਤੁਸੀਂ ਕਿਵੇਂ ਭਜਾ ਲਓਗੇ ਜਾਂ ਡਰਾ ਲਓਗੇ? ਜੀ ਬਰਾੜ ਸਾਹਿਬ, ਸੁਪਰੀਮ ਕੋਰਟ ਨੂੰ ਇੱਕ ਬਹੁਤ ਹੀ ਸੁਪਰੀਮ ਪਾਵਰ ਮੰਨਿਆ ਜਾਂਦਾ, ਸਾਰੇ ਆਪਾਂ ਰਿਸਪੈਕਟ ਕਰਦੇ ਹਾਂ, ਪਰ ਉਹਨਾਂ ਵੱਲੋਂ ਵੀ ਕਿਸਾਨਾਂ ਦੇ ਵਿਰੋਧ ਦੇ ਵਿੱਚ ਬਿਆਨਬਾਜ਼ੀ ਕਰਨੀ ਬਹੁਤ ਹੀ ਜਿਹੜੀ ਹੈਗੀ ਆ ਮੰਦਭਾਗੀ ਘਟਨਾ ਕਹਾਂਗੇ ਜੀ। ਬਿਲਕੁਲ ਜੀ। ਸੁਪਰੀਮ ਕੋਰਟ ਇੱਕ ਸੁਪਰੀਮ, ਉਹਦਾ ਨਾਂ ਹੀ ਸੁਪਰੀਮ ਸੰਸਥਾ। ਤੇ ਜਦੋਂ ਕਿਤੇ ਸਰਕਾਰਾਂ ਫੇਲ ਹੋ ਜਾਣ ਕਾਨੂੰਨ ਨੂੰ ਲਾਗੂ ਕਰਨ ਦੇ ਵਿੱਚ, ਤਾਂ ਉਦੋਂ ਇੱਕ ਸੁਪਰੀਮ ਕੋਰਟ ਜਿਹੜੀ ਹੁੰਦੀ ਸੀ, ਜਿਹੜਾ ਇੱਕ
ਕਾਮਨਵੈਲਥ ਦਾ ਜਦੋਂ ਸੰਵਿਧਾਨ ਬਣਿਆ, ਉਹ ਸੰਵਿਧਾਨ ਦੇ ਵਿੱਚ ਉਹਦੀ ਇੱਕ ਅਲੱਗ ਪਿੱਲਰ ਬਣਾਇਆ ਵੀ ਇਹ ਕਾਨੂੰਨ ਇੱਕ ਆਪਣਾ ਪਿੱਲਰ ਆ ਜਿਹੜਾ ਕਿ ਆਪਦਾ ਭਾਰ ਆਪ ਚੱਕੂਗਾ ਤੇ ਦੂਜਿਆਂ ਨੂੰ ਬਣਾ ਕੇ ਰੱਖੂਗਾ, ਉਹਨਾਂ ਨੂੰ ਇੱਕ ਸੇਧ ਦੇ ਕੇ ਰੱਖੂਗਾ। ਹੁਣ ਉਹੀ ਸੁਪਰੀਮ ਕੋਰਟ ਦਾ ਇੱਕ ਜੱਜ ਕਿਸਾਨਾਂ ਪ੍ਰਤੀ ਜਾਂ ਜੇ ਕੋਈ ਪਟੀਸ਼ਨ ਦਾਇਰ ਕਰਨ ਆਉਂਦਾ ਤੇ ਉਹਨਾਂ ਪ੍ਰਤੀ ਬੁਖਲਾਹਟ 'ਚ ਬੋਲਦਾ। ਦੇਖੋ, ਜੇ ਕੋਈ ਜੱਜ ਚਾਹੇ ਉਹ ਇੱਕ ਤਹਿਸੀਲ 'ਚ ਇੱਕ ਛੋਟੇ ਲੈਵਲ ਦਾ, ਜਿਹਨੂੰ ਐਸਡੀਐਮ ਨੂੰ ਵੀ ਆਪਾਂ ਇੱਕ ਜੱਜ ਦਾ ਉਹਦਾ ਸਾਹਮਣਾ ਹੁੰਦਾ ਕਿਸੇ ਦੇ ਵੇਲੇ ਤੇ, ਜਾਂ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਜੱਜ ਆ, ਫਿਰ ਸੈਸ਼ਨ ਜੱਜ ਆ, ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਜੱਜ ਆ, ਫਿਰ ਸੁਪਰੀਮ ਕੋਰਟ ਦੇ ਜੱਜ ਆ। ਜੇ ਤੁਸੀਂ ਜੱਜ ਦੇ ਅਹੁਦੇ ਤੇ ਪਹੁੰਚ ਗਏ ਤੇ ਤੁਹਾਨੂੰ ਕ੍ਰੋਧ ਆਉਂਦਾ, ਤੁਸੀਂ ਫੈਸਲਾ ਨਹੀਂ ਕਰ ਸਕਦੇ, ਕਿਉਂਕਿ ਕ੍ਰੋਧ ਤੇ ਜੱਜਮੈਂਟ ਦਾ ਤਾਂ ਮੇਲ ਹੀ ਨਹੀਂ ਨਾ ਜੀ। ਜੱਜਮੈਂਟ ਆ ਜਿੱਥੇ, ਉੱਥੇ ਕ੍ਰੋਧ ਆਊਗਾ ਹੀ ਨਹੀਂ, ਉੱਥੇ ਉਹਨੇ ਨਿਊਟਰਲ ਹੋ ਕੇ ਜੱਜਮੈਂਟ ਦੇਣੀ ਆ। ਸਿਰਫ ਸੁਪਰੀਮ ਕੋਰਟ ਦਾ ਇੱਕ ਜੱਜ ਜੇ ਕ੍ਰੋਧ ਕਰਕੇ ਕੁਝ ਕਰ ਰਿਹਾ ਤਾਂ ਫਿਰ ਬਹੁਤ ਨਿੰਦਣਯੋਗ ਗੱਲ ਆ। ਬਹੁਤ ਸੋਹਣੀ ਜਿਹੜੀ ਕੱਲ ਰਾਜੇਵਾਲ ਸਾਹਿਬ ਨੇ ਬੜੀ ਸੋਹਣੀ ਟਿੱਪਣੀ ਕੀਤੀ ਸੀਗੀ ਇਸ ਵਿਸ਼ੇ ਦੇ ਉੱਤੇ, ਤੇ ਉਹਨਾਂ ਨੇ ਬੜੀ ਸਿੱਧੀ ਸੁਪਰੀਮ ਕੋਰਟ ਨੂੰ ਕਹਿਣਾ ਕਿਸੇ ਬੰਦੇ ਦੇ ਬਸ ਦੀ ਗੱਲ ਨਹੀਂ ਹੁੰਦੀ। ਇਹ ਆਮ ਨਾਰਮਲ ਗੱਲਾਂ ਨਾ ਮੰਨਿਓ, ਹੱਦ ਤੱਕ ਮੰਨੀ ਜਾਂਦੀ ਹੈ। ਇੱਥੇ ਤੁਸੀਂ ਸਿੱਧੇ ਕਟਹਿਰੇ 'ਚ ਆਉਣੇ ਹੋ। ਜੇ ਕੋਈ ਕਿਸੇ ਵੀ ਚੀਜ਼ ਦੇ ਮਾਣ ਕੋਈ ਪਰਸਨਲ ਬੰਦਾ ਕਰਦਾ, ਪਰਸਨਲ ਦੀ ਕਰਦਾ, ਉਹ ਅੱਡ ਚੈਪਟਰ ਆ, ਉੱਥੇ ਕੋਈ ਕੇਸ ਕਰੇ ਨਾ ਕਰੇ। ਪਰ ਜੇ ਤੁਸੀਂ ਸੁਪਰੀਮ ਕੋਰਟ ਦੇ ਖਿਲਾਫ ਬੋਲਦੇ ਹੋ ਤਾਂ ਡਾਇਰੈਕਟਲੀ ਅਪਲਾਈ ਹੁੰਦਾ ਤੁਹਾਡੇ ਤੇ ਕੇਸ, ਇਨਡਾਇਰੈਕਟਲੀ ਉਹ 'ਚ ਕੁਝ ਹੈ ਹੀ ਨਹੀਂ। ਤਾਂ ਉੱਥੇ ਵੀ ਜਿਹੜਾ ਇਹ ਸ਼ਬਦ ਸਾਨੂੰ ਬੋਲਣੇ ਪੈ ਰਹੇ ਇਸ ਟਾਈਮ ਵੀ ਸੁਪਰੀਮ ਕੋਰਟ ਵਰਗੀ ਸੰਸਥਾ ਜੇ ਕੁਝ ਸੋਚਦੀ ਹੈ ਜਾਂ ਕੁਝ ਕਰਦੀ ਆ ਤਾਂ ਹੁਣ ਨਿਘਾਰ ਦਾ ਅੰਤ ਆ ਚੁੱਕਿਆ। ਉਹ ਤਾਂ ਕਰਦੀ ਹੈ ਜੀ ਵੀ ਜਿਹੜੀਆਂ ਸਰਕਾਰਾਂ ਨੇ ਜੱਜਾਂ ਨੂੰ ਰਾਜ ਸਭਾ ਦੀਆਂ ਸੀਟਾਂ ਦਾ ਜਿਹੜਾ ਲਾਲਚ ਦਿੱਤਾ ਪਿਛਲੇ ਦਿਨੀ, ਉਸ ਤੋਂ ਇਹ ਸਾਰੀ ਇਹ ਚੱਲਿਆ, ਇਹ ਖੇਡ ਚੱਲੀ ਆ ਵੀ ਹਰ ਜੱਜ ਹੁਣ ਇਹ ਸੋਚਣ ਲੱਗ ਗਿਆ ਵੀ ਦੇਖੋ ਜੀ, ਜੇ ਸਰਕਾਰ ਨਾਲ ਬਣਾਈ ਰੱਖਾਂਗੇ, ਰਿਟਾਇਰਮੈਂਟ ਤੋਂ ਬਾਅਦ ਰਾਜ ਸਭਾ 'ਚ ਬਹਿ ਜਾਾਂਗੇ ਜਾ ਕੇ, ਜਾਂ ਰਿਟਾਇਰਮੈਂਟ ਤੋਂ ਬਾਅਦ ਕਿਸੇ ਸਟੇਟ ਦੇ ਰਾਜਪਾਲ ਲੱਗ ਜਾਾਂਗੇ, ਜਾਂ ਕਿਤੇ ਬਾਹਰਲੇ ਮੁਲਕ ਦੇ ਵਿੱਚ ਇੱਕ ਰਾਜਦੂਤ ਬਣ ਕੇ ਜਾ ਵੜਾਂਗੇ। ਸੋ ਜਿਹੜਾ ਅਹੁਦਿਆਂ ਦਾ ਉਹ ਲਾਲਚ ਆ, ਉਹਨੇ ਜਿਹੜੀ ਇੱਕ ਜਿਹੜਾ ਪਵਿੱਤਰ ਜਿਹਨੂੰ ਕੰਮ ਕਹਿ ਸਕਦੇ ਆ ਸੁਪਰੀਮ ਕੋਰਟ, ਉਹਨੂੰ ਵੀ ਕਾਨੂੰਨ ਜਾਂ ਜਿਹਨੂੰ ਕਹਿੰਦੇ ਆ ਕਾਨੂੰਨ ਵਿਵਸਥਾ, ਉਹਨੂੰ ਵੀ ਤਾਰ-ਤਾਰ ਕਰਕੇ ਰੱਖਤਾ ਜੀ। ਬਰਾੜ ਸਾਹਿਬ, ਕਿਉਂਕਿ 32 ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਧਰਨੇ ਦਿੱਤੇ ਜਾ ਰਹੇ ਨੇ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਇਸੇ ਸੰਦਰਭ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਰਾਸ਼ਟਰਪਤੀ ਨੂੰ ਵੀ ਰੋਸ ਪੱਤਰ ਦਿੱਤੇ ਗਏ ਨੇ। ਵੱਖ-ਵੱਖ ਥਾਵਾਂ ਤੇ ਪੰਜਾਬ ਕੀ, ਹਰਿਆਣਾ ਕੀ, ਰਾਜਸਥਾਨ, ਜਿੱਥੇ ਵੀ ਕਿਸਾਨੀ ਧਰਨੇ ਲੱਗੇ ਹੋਏ ਨੇ ਜੀ, ਹਰ ਕੋਈ ਆਪਣੇ ਪੱਧਰ ਤੇ ਰੋਸ ਵਿਖਾਵੇ ਕਰ ਰਿਹਾ ਇਸ ਘਟਨਾ ਨੂੰ ਲੈ ਕੇ। ਕਿਉਂਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਈ ਹੈ ਉਸ ਦੇ ਵਿੱਚ ਸ਼ਰੇਆਮ ਦਿਖਾਇਆ ਜਾ ਰਿਹਾ ਕਿ ਕਿਸ ਤਰ੍ਹਾਂ ਇੱਕ ਗੱਡੀ ਆਉਂਦੀ ਹੈ, ਰਾਹ ਦੇ ਵਿੱਚ ਜਾ ਰਹੇ ਕਿਸਾਨਾਂ ਨੂੰ ਦਰੜ ਕੇ ਚਲੇ ਜਾਂਦੀ ਹੈ। ਸੋ ਬਹੁਤ ਹੀ ਮੰਦਭਾਗੀ ਗੱਲ ਹੈ ਜੀ। ਸੋ ਕਿਸਾਨਾਂ ਵੱਲੋਂ ਇਹ ਜਿਹੜੇ ਪੱਤਰ ਦਿੱਤੇ ਜਾ ਰਹੇ, ਕੀ ਤੁਹਾਨੂੰ ਲੱਗਦਾ ਕਿ ਰਾਸ਼ਟਰਪਤੀ ਵੱਲੋਂ ਕੋਈ ਸੁਣਵਾਈ ਹੋਊਗੀ? ਨਾ ਜੀ, ਬਿਲਕੁਲ ਵੀ ਆਸ ਨਹੀਂ ਹੈ, ਕਿਉਂਕਿ ਇਹ ਔਪਚਾਰਿਕਤਾ ਕਰਨੀਆਂ ਪੈਂਦੀਆਂ। ਜੇ ਕਿਸਾਨ ਇਹ ਮੰਗ ਪੱਤਰ ਨਾ ਦਿੰਦੇ ਤੇ ਕੱਲ ਨੂੰ ਸਾਡੇ ਬੁੱਧੀਜੀਵੀਆਂ ਨੇ ਬੈਠ ਕੇ ਆਖਣਾ ਸੀ ਵੀ ਇਹਨਾਂ ਨੇ ਇਹ ਹੀਲਾ ਨਹੀਂ ਵਰਤਿਆ। ਰਾਸ਼ਟਰਪਤੀ ਤੱਕ ਪਹੁੰਚ ਤਾਂ ਕਰਦੇ ਜਾਂ ਅਪੀਲ ਤਾਂ ਕਰਦੇ, ਕੋਈ ਦਲੀਲ ਤਾਂ ਦਿੰਦੇ। ਸੋ ਅਪੀਲਾਂ ਦਲੀਲਾਂ ਕਰਨਾ ਹੁਣ ਸਾਡੀ ਇੱਕ ਮਜਬੂਰੀ ਹੋਈ ਆ। ਉਹ ਮਜਬੂਰੀ ਤਹਿਤ ਇਹਨਾਂ ਨੇ ਕਰਤਾ, ਇੱਕ ਲੋਕ ਲੱਜੋਂ ਜਾ ਕੇ ਦੇ ਕੇ ਆਇਆ। ਪਰ ਜੇ ਉਹ ਤੋਂ ਆਸ ਰੱਖਣ ਵੀ ਰਾਸ਼ਟਰਪਤੀ ਤੜਕੇ ਇੱਕ ਕੜਕ ਫੈਸਲਾ ਲਊਗਾ, ਰਾਸ਼ਟਰਪਤੀ ਨੂੰ ਅਸੀਂ ਤਾਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ। ਜਿਹੜੇ ਲੋਕ ਸੰਵਿਧਾਨ ਨਹੀਂ, ਜਾਂ ਇਹ ਕਹਿ ਦਈਏ ਜਿਹਦੇ ਲਿਟਰੇਚਰ 'ਚ, ਜਿਹੜਾ ਸਕੂਲੀ ਲਿਟਰੇਚਰ ਆ, ਉਹਦੇ ਵਿੱਚ ਇਹ ਲਿਖਿਆ ਗਿਆ ਹੋਵੇ ਵੀ ਹਿੰਦੁਸਤਾਨ ਦਾ ਜਿਹੜਾ ਰਾਸ਼ਟਰਪਤੀ ਹੁੰਦਾ ਇੱਕ ਰਬੜ ਦੀ ਮੋਹਰ ਹੁੰਦਾ। ਹੁਣ ਤੁਸੀਂ ਦੇਖੋ, ਬਚਪਨ ਤੋਂ ਕੋਈ ਵੀ ਅੱਜ ਆਪਣਾ ਜਿਹੜਾ ਦਰਸ਼ਕ ਦੇਖ ਰਿਹਾ ਉਹਨੂੰ ਪੁੱਛ ਲਓ ਵੀ ਉਹਨੂੰ ਰਾਸ਼ਟਰਪਤੀ ਬਾਰੇ ਜੋ ਗੱਲ ਕਹੀ ਜਾਂਦੀ ਹੈ ਤਾਂ ਉਹਨੂੰ ਇੱਕ ਗੱਲ ਯਾਦ ਆਉਂਦੀ ਹੈ ਵੀ ਰਾਸ਼ਟਰਪਤੀ ਇੱਕ ਰਬੜ ਦੀ ਮੋਹਰ ਹੁੰਦਾ ਹੈ। ਤੇ ਰਾਸ਼ਟਰਪਤੀ ਰਬੜ ਦੀ ਮੋਹਰ ਪਿਛੋਕੜ 'ਚ ਰਹੇ ਆ। ਗਿਣਤੀ ਦੇ ਰਾਸ਼ਟਰਪਤੀ ਆਏ ਆ ਜਿਨ੍ਹਾਂ ਨੇ ਜੁਰਤ ਦਿਖਾਈ ਆ, ਤੇ ਨਹੀਂ ਤਾਂ ਤੁਸੀਂ ਚਾਹੇ ਗਿਆਨੀ ਜੈਲ ਸਿੰਘ ਦਾ ਦੇਖ ਲਓ। ਜੇ ਗਿਆਨੀ ਜੈਲ ਸਿੰਘ ਦੇ ਰਾਸ਼ਟਰਪਤੀ ਹੁੰਦੇ ਹੋਏ ਸਰਵਉੱਚ ਸੰਸਥਾ ਸਿੱਖਾਂ ਦੀ ਦੇ ਉੱਤੇ ਅਟੈਕ ਹੁੰਦਾ, ਇੱਕ ਸਿੱਖ ਦੇ ਰਾਸ਼ਟਰਪਤੀ ਹੁੰਦੇ ਹੋਏ, ਤਾਂ ਤੁਸੀਂ ਦੇਖ ਲਓ ਰਾਸ਼ਟਰਪਤੀ ਦੀ ਕੀ ਪਾਵਰ ਆ। ਸੋ ਇਹ ਚੀਜ਼ ਇੱਥੇ ਆ ਹੁਣ। ਸੋ ਰਾਸ਼ਟਰਪਤੀ ਇੱਕ ਮੋਹਰਾ, ਖਾਸ ਕਰਕੇ ਬੀਜੇਪੀ ਦੇ ਮਾਮਲੇ 'ਚ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਤੁਹਾਨੂੰ ਇਹੋ ਜਿਹੀਆਂ ਫੋਟੋਆਂ ਮਿਲ ਜਾਣਗੀਆਂ ਨੈਟ ਦੇ ਉੱਤੇ ਜਿੱਥੇ ਇੱਕ ਰਾਸ਼ਟਰਪਤੀ ਦੇ ਅਹੁਦੇ ਦੀ ਗਰਿਮਾ ਤੇ ਉਹ ਰਾਸ਼ਟਰਪਤੀ ਦੇ ਮੂਹਰੇ ਦੂਜੇ ਲੋਕ ਹੱਥ ਜੋੜ ਕੇ ਖੜਦੇ ਆ, ਪਰ ਰਾਸ਼ਟਰਪਤੀ ਸਾਡੇ ਪ੍ਰਧਾਨ ਮੰਤਰੀ ਮੂਹਰੇ ਹੱਥ ਜੋੜੀ ਖੜਾ, ਕਿਉਂਕਿ ਜਿਵੇਂ ਹੁਣ ਭੀਖ ਦੇ ਵਿੱਚੋਂ ਕੁਰਸੀ ਮਿਲੀ ਹੁੰਦੀ ਆ। ਸੋ ਇਹ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ। ਜਦੋਂ ਕੋਈ ਰਾਸ਼ਟਰਪਤੀ, ਕੋਈ ਚੱਜ ਦਾ ਰਾਸ਼ਟਰਪਤੀ ਆਊਗਾ,
ਉਹਦੇ ਤੋਂ ਅਸੀਂ ਜ਼ਰੂਰਤ ਕਰ ਸਕਦੇ ਹਾਂ ਵੀ ਕੋਈ ਭਾਈ ਉਹਨੂੰ ਮੰਗ ਪੱਤਰ ਮਿਲੇ ਤੇ ਉਹਤੇ ਇਨਸਾਫ ਕਰ ਦਿਓ। ਸੋ ਬਰਾੜ ਸਾਹਿਬ, ਇਨਸਾਫ ਦੀ ਮੰਗ ਕਿਸ ਤਰੀਕੇ ਨਾਲ ਕੀਤੀ ਜਾਵੇ, ਕਿਸ ਤੋਂ ਕੀਤੀ ਜਾਵੇ, ਕਿਉਂਕਿ ਹੁਣ ਇਹ ਸਿੱਧਾ ਹੀ ਸਰਕਾਰ ਵੱਲੋਂ ਹੀ ਹਮਲਾ ਕੀਤਾ ਗਿਆ ਕਿਸਾਨਾਂ ਦੇ ਉੱਤੇ। ਸੋ ਕਿਸਾਨ ਵਿਚਾਰੇ ਹੁਣ ਅਰਜ਼ੋਈ ਕਿੱਥੇ ਕਰਨ, ਕਿੱਥੇ ਕਿਵੇਂ ਇਹਨਾਂ ਨੂੰ ਇਨਸਾਫ ਮਿਲੇਗਾ? ਜਿਹੜੇ 20-20 ਸਾਲ ਦੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਉੱਤੇ ਉਹਨਾਂ ਦੀਆਂ ਮਾਵਾਂ ਮੰਜਰ ਹੰਢਾ ਰਹੀਆਂ ਨੇ, ਹੰਝੂ ਉਹਨਾਂ ਦੇ ਵਗਦੇ ਦੇਖੇ ਨਹੀਂ ਜਾ ਰਹੇ, ਸੋ ਕਿੱਥੋਂ ਇਨਸਾਫ ਮਿਲੇਗਾ ਜੀ? ਇਨਸਾਫ ਤਾਂ ਦੇਖੋ, ਪਹਿਲੀ ਗੱਲ ਤਾਂ ਜੀ ਮੇਰੇ ਵਰਗਾ ਤਾਂ ਜਿਹੜਾ ਰੱਬ 'ਚ ਵਿਸ਼ਵਾਸ ਰੱਖਣ ਵਾਲਾ ਬੰਦਾ, ਉਹ ਤਾਂ ਇਹ ਕਹਿੰਦਾ ਵੀ ਹੁਣ ਤਾਂ ਰੱਬ ਦੇ ਘਰੋਂ ਇਨਸਾਫ ਮਿਲੂਗਾ, ਦੇਰ ਆ ਅੰਧੇਰ ਨਹੀਂ। ਪਰ ਦੂਜੇ ਪਾਸੇ ਜਿਹੜੀ ਸਾਨੂੰ ਕਿਹਾ ਵੀ ਕਰਮ ਕਰਨ ਨੂੰ ਕਿਹਾ, ਜੇ ਸਾਨੂੰ ਜਨਮ ਮਿਲ ਗਿਆ ਤਾਂ ਉਸ ਤੋਂ ਬਾਅਦ ਕੁਝ ਸਾਡੀ ਸੋਝੀ ਵੀ ਆ, ਸਾਨੂੰ ਕਰਮ ਕਰਨ ਦੀ ਵੀ ਜਿਹੜੀ ਇਹ ਸਿੱਖਿਆ ਦਿੱਤੀ ਗਈ ਆ, ਤਾਂ ਉਸ ਤਹਿਤ ਮੈਨੂੰ ਇਹ ਲੱਗਦਾ ਜੀ ਵੀ ਜਿਵੇਂ ਤਿਵੇਂ ਜਿਹੜਾ ਹੁਣ ਜਿੰਨਾ ਲੰਮਾ ਸੰਘਰਸ਼ ਹੋ ਗਿਆ, ਇਹਦੇ ਵਿੱਚੋਂ ਕਿਵੇਂ ਨਾ ਕਿਵੇਂ ਇੱਕ ਸਾਨੂੰ ਹੁਣ ਸਿਆਸੀ ਤੌਰ ਦੇ ਉੱਤੇ ਉੱਭਰਨਾ ਪੈਣਾ। ਸਿਆਸੀ ਤੌਰ ਦੇ ਉੱਤੇ ਇਲਾਕਾ ਵਾਈਜ਼, ਪਾਰਟੀ ਚਾਹੇ ਨਾ ਉਭਾਰੋ, ਮੈਂ ਪਹਿਲਾਂ ਵੀ ਕਹਿਣਾ ਜ਼ੋਰ ਦਿੰਦਾ, ਇਲਾਕਾ ਵਾਈਜ਼ ਸਾਨੂੰ ਨੁਮਾਇੰਦੇ ਅੱਗੇ ਲਿਆਉਣੇ ਪੈਣੇ ਆ, ਉਹ ਚੁਣਨੇ ਪੈਣੇ ਆ, ਤੇ ਉਹ ਫਿਰ ਸੰਵਿਧਾਨ ਦੇ ਤਹਿਤ ਫੈਸਲੇ ਬਦਲ ਸਕਦੇ ਆ। ਉੱਥੇ ਤਾਂ ਫਿਰ ਭਾਵੇਂ ਇਨਸਾਫ ਮਿਲ ਜੇ, ਪਰ ਇਹ ਇੱਕ ਐਡਾ ਸੌਖਾ ਕੰਮ ਨਹੀਂ ਹੈ। ਬਣਦੀ ਤਾਂ ਦੋ ਸਗੇ ਭਰਾਵਾਂ ਦੀ ਨਹੀਂ, ਤੇ ਜੇ ਪੰਜਾਬ ਦੀ ਇਕੱਲੇ ਦੀ ਗੱਲ ਕਰੀਏ ਤਾਂ 117 MP MLA ਆਉਣਗੇ ਤਾਂ ਉਹਨਾਂ ਨੂੰ ਵੀ ਲਾ ਕੇ ਖਾਣੀ ਬੜੀ ਔਖੀ ਹੋ ਜੂਗੀ। ਜੇ ਇੰਡੀਆ ਦੀ ਗੱਲ ਕਰੀਏ ਤਾਂ 543 ਲੋਕ ਸਭਾ 'ਚ ਹੋਣਗੇ, 260 ਜਾ ਕੇ ਰਾਜ ਸਭਾ 'ਚ ਹੋਣਗੇ, ਉਹਨਾਂ ਦੀ ਵੀ ਲਾ ਕੇ ਨਹੀਂ ਖਾਂਦੇ। ਪਰ ਇੱਕ ਲਹਿਰ ਬਣੂਗੀ, ਹੁਣ ਲਹਿਰ ਉੱਠੂਗੀ, ਜਿਹੜੀ ਲਹਿਰ ਨੂੰ ਉੱਠਣਾ ਹੀ ਪਊਗਾ। ਹੁਣ ਜਿੰਨਾ ਕਿ ਧੱਕਾ ਪਿਛਲੇ 10 ਸਾਲਾਂ 'ਚ ਹੋ ਚੁੱਕਿਆ, ਪਿਛਲੇ ਜਦੋਂ 14 ਤੋਂ ਲੈ ਕੇ ਜੇ ਹੁਣ ਤੱਕ ਦੀ ਗੱਲ ਕਰੀਏ, ਤਾਂ ਜਿਹੜਾ ਉਹ ਧੱਕਾ ਹੋ ਚੁੱਕਿਆ, ਹੁਣ ਉਹ ਧੱਕੇ ਦੇ ਅਗੇਂਸਟ ਲਹਿਰ ਉੱਠਣੀ ਆ। ਦੇਰ ਹੁੰਦੀ ਆ, ਅੰਧੇਰ ਨਹੀਂ ਹੁੰਦੀ। ਸੋ ਆਸ ਦੇ ਦੀਵੇ ਸਾਨੂੰ ਜਗਾ ਕੇ ਰੱਖਣੇ ਪੈਣਗੇ, ਤੇ ਸਾਨੂੰ ਆਪਦਾ ਸੰਘਰਸ਼ ਇਵੇਂ ਜਾਰੀ ਰੱਖਣਾ ਪਊਗਾ। ਬਸ ਇੱਕੋ ਹੀ ਖਿਆਲ ਰੱਖਣਾ ਹੋਊਗਾ ਵੀ ਕੱਲ ਨੂੰ ਇਤਿਹਾਸ ਜਾਂ ਕੋਈ ਇਹ ਨਾ ਕਵੇ ਵੀ ਅਸੀਂ ਕਾਨੂੰਨ ਨਹੀਂ ਮੰਨਿਆ, ਅਸੀਂ ਕਾਨੂੰਨ ਦੀ ਉਲੰਘਣਾ ਕੀਤੀ। ਇਹ ਉਸ ਨਾਲ ਹੀ ਸਾਨੂੰ ਸਿੰਪਤੀ ਮਿਲਣੀ ਆ। 26 ਜਨਵਰੀ ਵਾਲੀ ਗਲਤੀ ਨਾ ਹੁੰਦੀ ਤਾਂ ਅੱਜ ਨੂੰ ਜਿਹੜੇ ਹਾਲਾਤ ਕੁਝ ਹੋਰ ਹੋਣੇ ਸੀ। ਜੀ ਬਰਾੜ ਸਾਹਿਬ, ਬਹੁਤ ਬਹੁਤ ਸ਼ੁਕਰੀਆ ਬੜਮੁੱਲੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਮਿਹਰਬਾਨੀ। ਸੋ ਦਰਸ਼ਕੋ, ਸਮਾਂ ਹੋ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।